व्यूअर्स वेलकम बैक ऑन प्रोग्राम। सो व्यूअर्स गलबात करन जा रहे हैं एंड वाले सैक्शन ਦੇ ਵਿੱਚ ਕਿ ਗਜ਼ਾ ਵਿੱਚ ਇਜ਼ਰਾਈਲ ਵੱਲੋਂ ਫਲਸਤੀਨੀਆਂ ਦੀ ਨਸਲਕੁਸ਼ੀ ਦੀ ਜਿਹੜੀ ਹੈ ਬਰਾਬਰ ਜਾਰੀ ਹੈ ਔਰ ਪੱਤਰਕਾਰ ਵੀ ਮਾਰੇ ਜਾ ਰਹੇ ਨੇ ਔਰ ਸਮੁੱਚੀ ਇਨਸਾਨੀਅਤ ਸ਼ਰਮਸਾਰ ਹੈ। ਸੋ ਪਰ ਬੇਵਸੀ ਦਾ ਆਲਮ ਵੀ ਹੈ ਔਰ ਇਸਲਾਮਿਕ ਮੁਲਕ ਵੀ ਆਪਣੇ ਫਰਜ਼ਾਂ ਤੋਂ ਭਗੌੜੇ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਜਾਂ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਅਸੀਂ ਨਾਜ਼ੀਆਂ ਦੇ ਜ਼ੁਲਮਾਂ ਦੀ ਗੱਲ ਕਰਦੇ ਹਾਂ ਜਾਂ ਉਹਨਾਂ ਵੱਲੋਂ ਜਿਹੜੀ ਨਸਲਕੁਸ਼ੀ ਕੈਰੀ ਕੀਤੀ ਗਈ ਹੋਲੋਕਾਸਟ, ਉਸ ਦਾ ਬਹੁਤ ਸਾਰਿਆਂ ਦਾ ਪਤਾ ਤਾਂ ਉਦੋਂ ਹੀ ਲੱਗਾ ਜਦੋਂ ਸੈਕੰਡ ਵਰਲਡ ਵਾਰ ਖਤਮ ਹੋਈ, ਕੰਸਨਟ੍ਰੇਸ਼ਨ ਕੈਂਪਾਂ ਤੱਕ ਪਹੁੰਚ ਹੋਈ ਕਿ ਕੀ ਜ਼ੁਲਮ ਹੋਏ। ਔਰ ਉਸ ਸਾਰੇ ਤੋਂ ਬਾਅਦ ਸਮੁੱਚੀ ਦੁਨੀਆ ਦੇ ਵਿੱਚ ਇੱਕ ਨਾਅਰਾ ਲੱਗਾ, ਨੈਵਰ ਅਗੇਨ, ਨੈਵਰ ਅਗੇਨ, ਕਿ ਇਹ ਦੁਬਾਰਾ ਕਦੇ ਇਹ ਨਸਲਕੁਸ਼ੀ ਨਹੀਂ ਹੋਣ ਦਿੱਤੀ ਜਾਏਗੀ। ਅੱਜ ਜਦੋਂ ਅਸੀਂ ਗਜ਼ਾ ਦੀ ਗੱਲ ਕਰ ਰਹੇ ਹਾਂ, ਪਿਛਲੇ ਕਿੰਨੇ ਪੀਰੀਅਡ ਤੋਂ 1.5 ਸਾਲ 2 ਸਾਲ, ਵੈਸੇ ਤਾਂ ਜੋ ਫਲਸਤੀਨੀਆਂ ਦਾ ਹਾਲ ਉਹਨਾਂ ਨੇ ਵੈਸਟ ਬੈਂਕ ਔਰ ਗਜ਼ਾ ਦੇ ਕੈਂਪਾਂ 'ਚ ਹੈ, ਉਹ ਨਰਕਾਂ ਵਾਲੀ ਜ਼ਿੰਦਗੀ ਜਿਉਣ ਤੇ ਉਹਨਾਂ ਨੂੰ ਮਜਬੂਰ ਕੀਤਾ ਹੈ। ਪਰ ਜੋ ਕੁਝ ਹੁਣ ਵਾਪਰ ਰਿਹਾ, ਇਹਦੇ ਬਾਵਜੂਦ ਦੁਨੀਆ ਦੇ 193 ਮੁਲਕਾਂ 'ਚੋਂ 140 ਮੁਲਕ ਕਹਿੰਦੇ ਨੇ ਜੀ ਅਸੀਂ ਫਲਸਤੀਨ ਨੂੰ ਰੈਕਗਨਾਈਜ਼ ਕਰਦੇ ਹਾਂ। ਈਵਨ ਫਰਾਂਸ, UK ਵਰਗੇ ਕਹਿੰਦੇ ਨੇ ਜੀ ਅਸੀਂ ਸਤੰਬਰ 'ਚ ਜਦੋਂ UN ਦਾ ਸੈਸ਼ਨ ਸ਼ੁਰੂ ਹੋਏਗਾ ਉਦੋਂ। ਇਸ ਰੈਕਗਨੀਸ਼ਨ ਦਾ ਕੀ ਮਤਲਬ ਹੈ ਜਦੋਂ ਕਿ ਹਰ ਰੋਜ਼ ਪਹਿਲਾਂ ਉਹਨਾਂ ਨੇ ਜੋ ਕੁਛ ਉੱਥੇ ਆਮ ਲੋਕਾਂ ਦੇ ਉੱਤੇ ਕੀਤਾ ਹੈ, ਹੁਣ ਈਵਨ ਗਜ਼ਾ ਸ਼ਹਿਰ ਦੇ ਵਿੱਚ ਲਗਾਤਾਰਤਾ ਨਾਲ ਬੰਬ ਜਿਹੜੇ ਨੇ, ਫਾਇਰਿੰਗ, ਆਰਮੀ ਔਰ ਈਵਨ ਜਰਨਲਿਸਟ। ਅੱਜ ਦੀ ਜਦੋਂ ਹੁਣ ਖਬਰ ਹੈ ਕਿ ਮਲਟੀਪਲ ਜਰਨਲਿਸਟ ਕਿਲਡ ਬਾਈ ਇਜ਼ਰਾਈਲੀ ਸਟ੍ਰਾਈਕਸ ਔਨ ਗਾਜ਼ਾ ਹਸਪੀਟਲ। At least 4 journalists, including Associated Press journalist Mariam Daga, were among 19 killed in Israeli strikes on Nasser Hospital. Associated Press ਦਾ ਔਰ every day। ਔਰ ਇਸ ਵੇਲੇ ਤੱਕ 70,000 80,000 ਤੋਂ ਜ਼ਿਆਦਾ ਬੇਗੁਨਾਹ, ਜਿਹਨਾਂ 2/3 ਔਰਤਾਂ ਔਰ ਬੱਚੇ ਨੇ, ਉਹ ਮਾਰੇ ਜਾ ਚੁੱਕੇ ਨੇ। ਔਰ ਹੁਣ ਗੱਲ ਕੱਲੀ ਗਜ਼ਾ ਤੱਕ ਮਹਿਦੂਦ ਨਹੀਂ ਹੈ ਵੀ ਉਹ ਸ਼ਹਿਰ ਉਹਨਾਂ ਨੇ ਵਿਹਲਾ ਕਰਵਾਉਣਾ ਹੈ ਜਾਂ ਰਿਜ਼ਰਵ ਵੀ ਉਹਨਾਂ ਨੇ 60,000। ਵੈਸਟ ਬੈਂਕ, ਹੁਣ ਉਹਨਾਂ ਨੂੰ ਇਹ ਪਤਾ ਹੈ ਵੀ ਜਿਹੜੀ ਵੀ ਸਟੇਟ, ਜਿਹਦੀ ਮੈਨੂੰ ਨਹੀਂ ਲੱਗਦਾ ਕਿ ਵੀ ਇਹ ਇਹਨਾਂ ਨੇ ਕੋਈ ਉਹ ਸਟੇਟ ਬਣਨ ਦੇਣੀ ਹੈ ਫਲਸਤੀਨ ਦੀ, ਉਹਦੀ ਕੈਪੀਟਲ ਈਸਟ ਜੈਰੂਸ਼ਲਮ। ਹੁਣ ਵੈਸੇ ਵੀ ਵੈਸਟ ਬੈਂਕ ਔਰ ਗਜ਼ਾ ਕੋਈ ਇੱਕ ਦੂਜੇ ਨਾਲ ਜੁੜਦੇ ਨਹੀਂ ਨੇ, ਉਹ ਤੋਂ ਪਹਿਲਾਂ ਹੀ ਵੇ ਅਪਾਰਟ ਨੇ। ਪਰ ਇਹ ਸੀ ਕਿ ਵੈਸਟ ਬੈਂਕ 'ਚ ਵੱਡੀ ਪਾਪੂਲੇਸ਼ਨ ਹੋਣ ਕਰਕੇ ਉਹ ਈਸਟ ਜੈਰੂਸ਼ਲਮ ਦੇ ਨਾਲ ਲੱਗਦਾ ਕਿ ਵੀ ਕੈਪੀਟਲ ਈਸਟ ਜੈਰੂਸ਼ਲਮ ਹੋਏਗੀ ਤੇ ਵੈਸਟ ਬੈਂਕ ਦੀ ਪਾਪੂਲੇਸ਼ਨ। ਹੁਣ ਇਹਨਾਂ ਨੇ ਵੈਸਟ ਬੈਂਕ ਦੇ ਇੱਕ ਪਾਸੇ ਉੱਥੇ ਕਰ ਰਹੇ ਨੇ, ਵੈਸਟ ਬੈਂਕ ਦੇ ਵਿੱਚ ਵੀ ਜਿਹੜਾ ਉਹਨਾਂ ਨੇ ਆਪਣੀ ਫੌਜ ਲਿਆ ਕੇ ਔਰ ਦੂਸਰੇ ਸੈਟਲਮੈਂਟਸ ਬਣਾਉਣ ਦੀ ਨਾਂ ਥੱਲੇ ਜਿਹੜਾ ਉਹ ਉਹਨਾਂ ਦੀ ਹੁਣ ਸਭ ਤੋਂ ਜਿਹੜੀ ਇਕੋਨਮੀ ਹੈ ਫਲਸਤੀਨ ਦੀ, ਉਹ ਜ਼ਾਹਰ ਹੈ ਓਲਿਵ ਟਰੀਜ਼ ਨੇ। ਇਜ਼ਰਾਈਲੀ ਬੁਲਡੋਜ਼ਰਸ ਅਪਰੂਟ ਹੰਡਰਡਸ ਆਫ ਟਰੀਜ਼ ਇਨ ਵੈਸਟ ਬੈਂਕ ਵਿਲੇਜ। ਵੈਸਟ ਬੈਂਕ ਦਾ ਮੁਗਿਆਰ ਪਿੰਡ ਹੈ, ਉੱਥੇ ਉਹਨਾਂ ਨੇ ਲਿਆ ਕੇ ਜਿਹੜੇ ਨੇ ਬੁਲਡੋਜ਼ਰ ਉਹ ਇਸਤੇਮਾਲ ਹੋ ਰਹੇ ਨੇ ਔਰ ਜਿਹੜੇ ਨੇ ਸੈਂਕੜਿਆਂ ਦਰਖਤ ਜਿਹੜੇ ਨੇ ਉਹ ਓਲਿਵ ਦੇ ਔਰ ਜਿਹੜੇ ਨੇ ਓਲਿਵ ਟਰੀਜ਼ ਜਿਹੜੇ ਕਿ ਇਕੋਨਮੀ ਔਰ ਕਲਚਰ ਦਾ ਵੈਸਟ ਬੈਂਕ ਦਾ ਹਿੱਸਾ ਨੇ, ਉਹਨਾਂ ਨੂੰ ਜਿਹੜਾ ਉਹ ਉਖਾੜਿਆ ਜਾ ਰਿਹਾ। ਉੱਥੇ ਆਬਾਦੀਆਂ ਵਸਾਣਗੇ ਤਾਂ ਕਿ ਜਿਹੜੀ ਤੁਹਾਡੀ ਬਿਲਕੁਲ ਕੋਈ ਪੋਸੀਬਿਲਿਟੀ ਨਾ ਰਹੇ ਕਿ ਕਦੇ ਵੀ ਵੈਸਟ ਬੈਂਕ ਔਰ ਈਸਟ ਜੈਰੂਸ਼ਲਮ ਦਾ ਕਲੇਮ ਔਰ ਕੋਈ ਫਲਸਤੀਨੀ ਸਟੇਟ ਦਾ ਹੋਏ। ਔਰ ਮੈਂ ਇੱਕ ਸੋਸ਼ਲ ਮੀਡੀਆ 'ਤੇ ਪਤਾ ਨਹੀਂ ਇਹਦਾ ਕੌਣ ਰਾਈਟਰ ਹੈ, ਪਰ ਉਹਨੇ ਘੱਟੋ ਘੱਟ ਇਸਲਾਮਿਕ ਵਰਲਡ, ਹੁਣ ਤੁਸੀਂ ਕਹਿਣ ਨੂੰ ਉਮਤ ਵੀ ਕਹੋ, 57 ਮੁਲਕ ਐਨਰਜੀ ਦੇ ਉੱਤੇ ਬੈਠੇ ਹੋਏ, ਗੁਆਂਢ ਦੇ ਵਿੱਚ ਤੁਹਾਡੇ ਬੱਚੇ, ਔਰਤਾਂ, ਔਰ ਇੱਕ ਕਰਕੇ ਪਬਲਿਕ ਸੈਕੰਡ ਵਰਲਡ ਵਾਰ ਵੇਲੇ ਕੀ ਹੋਇਆ ਜਾਂ ਉਹ ਹਿਟਲਰ ਕੀ ਕਰ ਰਿਹਾ ਉਸ ਤੋਂ ਬਾਅਦ 'ਚ ਪਤਾ ਲੱਗਾ। ਇਹ ਤਾਂ ਐਵਰੀ ਡੇ ਨਜ਼ਰ ਆ ਰਿਹਾ ਕਿ ਭਾਈ ਬੰਬ ਪੈ ਰਹੇ ਨੇ, ਗੋਲੀਆਂ ਚੱਲ ਰਹੀਆਂ, ਬੇਗੁਨਾਹ ਜਿਹੜੇ ਏਡ ਦੇ ਨਾਂ ਥੱਲੇ ਵਿਚਾਰੇ ਕੋਈ ਪਤੀਲਾ ਅੱਗੇ ਕਰ ਰਿਹਾ, ਕੋਈ ਚਮਚਾ ਅੱਗੇ ਕਰ ਰਿਹਾ, ਉੱਥੇ ਵੀ ਉਹਨਾਂ ਨੂੰ ਮਾਰਿਆ ਜਾ ਰਿਹਾ। ਔਰ ਕਿਸੇ ਨੇ ਸੋਸ਼ਲ ਮੀਡੀਆ ਦੇ ਉੱਤੇ ਇਹ 3-4 ਨੁਕਤਿਆਂ ਤੋਂ ਸਾਰੀ ਖਾਸ ਤੌਰ 'ਤੇ ਲਾਹਨਤਾਂ ਇਸਲਾਮਿਕ ਮੁਲਕਾਂ ਵਾਲਿਆਂ ਨੂੰ ਪਾਈ ਹੈ। ਉਹਨੇ ਕਿਹਾ ਹਿਸਟਰੀ ਵਿਲ ਰਾਈਟ that Egypt had the Nile river and Gaza died of thirst। ਇਤਿਹਾਸ ਇਹ ਕਹੇਗਾ ਕਿ ਇਜਿਪਟ ਦੇ ਕੋਲ ਨੀਲ ਦਰਿਆ ਸੀ ਪਰ ਉੱਥੇ ਤਾਂ ਪਿਆਸ ਨਾਲ ਲੋਕ ਮਰ ਗਏ ਗਜ਼ਾ ਦੇ ਵਿੱਚ। History will write that Saudi Arabia and the Emirates had oceans of oil while Gaza had no fuel for hospitals or ambulances। ਕਿ ਵੀ ਸਾਊਦੀ ਅਰੇਬੀਆ ਔਰ UAE
ਉਹਨਾਂ ਦੇ ਕੋਲ ਤੇਲ ਦੇ ਸਮੁੰਦਰ ਨੇ, ਲੇਕਿਨ ਗਜ਼ਾ ਦੇ ਵਿੱਚ ਇਸ ਲਈ ਹਸਪਤਾਲ ਬੰਦ ਨੇ ਜਾਂ ਹਨੇਰੇ 'ਚ ਨੇ ਕਿਉਂਕਿ ਉਹਨਾਂ ਦੇ ਕੋਲ ਉਹ ਆਇਲ ਨਹੀਂ ਹੈ। ਐਂਬੂਲੈਂਸਿਸ ਦੇ ਲਈ ਉਹਨਾਂ ਦੇ ਕੋਲ ਜਿਹੜਾ ਉਹ ਆਇਲ ਨਹੀਂ ਹੈ। ਹਿਸਟਰੀ ਵਿਲ ਰਾਈਟ that Muslims had more than 50 million soldiers but didn't send a single soldier to Gaza and didn't stop the genocide ਕਿ 50 ਮਿਲੀਅਨ 5 ਕਰੋੜ ਤੋਂ ਜ਼ਿਆਦਾ ਫੌਜ ਸਾਰੇ ਇਸਲਾਮਿਕ ਮੁਲਕਾਂ ਦੀ ਮਿਲਾ ਲਓ, ਲੇਕਿਨ ਉਹਨਾਂ ਨੇ ਇੱਕ ਵੀ ਫੌਜੀ ਨਹੀਂ ਭੇਜਿਆ ਜਿਹੜਾ ਉੱਥੇ ਗਜ਼ਾ ਦੇ ਮਾਸੂਮ ਲੋਕਾਂ ਨੂੰ ਡਿਫੈਂਡ ਕਰੇ। ਹਿਸਟਰੀ ਵਿਲ ਰਾਈਟ that billions were spent on dance parties while there was neither bread nor water in Gaza। ਹੁਣ ਜਦੋਂ ਟਰੰਪ ਵੀ ਗਿਆ ਮਿਡਲ ਈਸਟ ਤੇ ਉਹ ਡਾਂਸ ਵੀ ਹੋ ਰਿਹਾ ਹੈ ਕਿ ਜੀ ਇਹ ਸਾਡੀ ਰਵਾਇਤ ਹੈ ਫਲਾਣੇ, ਲੇਕਿਨ ਜਿਹੜਾ ਉਹ ਗਜ਼ਾ ਵਾਲਿਆਂ ਕੋਲ ਨਾ ਬ੍ਰੈਡ ਹੈ ਨਾ ਪਾਣੀ ਹੈ। ਹਿਸਟਰੀ ਵਿਲ ਰਿਕਾਰਡ that Turkey used the name of Islam a lot but didn't stop the massacres in Gaza। ਟਰਕੀ ਸਲਤਨਤ ਤੁਰਕਮਾਨੀਆ 650 ਸਾਲ ਮਿਡਲ ਈਸਟ 750 ਸਾਲ ਇਹਨਾਂ ਦੇ ਥੱਲੇ ਸੀ, ਉਹਨਾਂ ਨੇ ਵੀ ਮਸ਼ਟ ਵੱਟੀ ਹੋਈ ਹੈ। History will record that Islamic nation blamed the rulers but didn't stop drinking Pepsi and Coca-Cola or boycott the enemy's products। ਥੋੜੀ ਬਹੁਤ ਲਹਿਰ ਚੱਲੀ ਸੀ ਯੂਕੇ ਚੋਂ ਯੂਰਪ ਚੋਂ ਕਿ ਬਈ ਬਾਈਕਾਟ ਕਰੋ, ਉਹਨੇ ਕਿਹਾ ਰੂਲਰ ਤਾਂ ਜੋ ਕਰ ਹੀ ਰਹੇ ਨੇ, ਲੋਕਾਂ ਨੇ ਕਿਹੜਾ ਛੱਡ ਦਿੱਤਾ ਹੈ ਪੈਪਸੀ ਕੋਲਾ ਜਾਂ ਕੋਕਾ ਕੋਲਾ ਪੀਣਾ। History will record that West took to the streets against the genocide while Muslims and their scholars sat at home discussing and revisiting the issue of the woman who went to hell because of a cat। ਉਹਨੇ ਕਿਹਾ ਜੀ ਇਹ ਪੱਛਮੀ ਮੁਲਕਾਂ ਵਾਲੇ ਤਾਂ ਫਿਰ ਵੀ ਨਿਕਲੇ ਨੇ ਬਾਹਰ, ਕ੍ਰਿਸਚਨ ਗੋਰੇ, ਲੇਕਿਨ ਇਸਲਾਮਿਕ ਮੁਲਕਾਂ ਵਾਲੇ ਉਹਨਾਂ ਦੇ ਸਕਾਲਰ ਤਾਂ ਦੂਜੇ ਤਾਂ ਘਰਾਂ 'ਚ ਬੈਠੇ ਇਹੀ ਡਿਸਕਸ ਕਰ ਰਹੇ ਨੇ ਕਿ ਭਾਈ ਜਿਹੜੀ ਔਰਤ ਜਿਹੜੀ ਜਿਹਦੇ ਕੋਲ ਇੱਕ ਕੈਟ ਸੀ ਉਹ ਕਿਵੇਂ ਨਰਕਾਂ 'ਚ ਪਹੁੰਚ ਗਈ ਜਾਂ ਉਹ ਦੋਜ਼ਖ 'ਚ ਕਿਵੇਂ ਚਲੀ ਗਈ। ਔਰ they did not discuss the death of thousands in Gaza। ਇਹ ਉਵੇਂ ਹੀ ਹੈ ਜਿਵੇਂ ਜਦੋਂ ਉਹਨੇ ਡਿਸਟਰੋਏ ਕੀਤੀ ਬਗਦਾਦ ਇਸਲਾਮਿਕ ਸਿਵਲਾਈਜੇਸ਼ਨ ਤਾਂ ਕਿਸੇ ਇਸਲਾਮਿਕ ਸਕਾਲਰ ਨੂੰ ਪੁੱਛਿਆ ਉਹਨਾਂ ਨੇ ਕਿ ਇੰਨੀ ਵੱਡੀ ਸਿਵਲਾਈਜੇਸ਼ਨ ਉਹ ਆਇਆ ਚੰਗੇਜ਼ ਖਾਨ ਔਰ ਉਹਨੇ ਡਿਸਟਰੋਏ ਕੀਤੀ। ਉਹ ਕਹਿੰਦੇ ਵੀ ਜਦੋਂ ਉਹ ਹਮਲਾਵਰ ਹੋ ਰਿਹਾ ਸੀ ਤੇ ਉੱਥੇ ਉਹਨਾਂ ਦੇ ਬਗਦਾਦ ਸਿਵਲਾਈਜੇਸ਼ਨ ਵਾਲੇ ਬੈਠੇ ਡਿਸਕਸ ਕਰ ਰਹੇ ਸੀ ਕਿ ਜਿਹੜਾ ਕੌਆ ਹੈ, ਕੌਆ ਖਾਣਾ ਹਰਾਮ ਹੈ ਕਿ ਹਲਾਲ ਹੈ। ਸੋ ਇਹੀ ਜਿਹੜੀ ਸਟੋਰੀ ਆਫ ਏ woman with the cat going to the hell because of they did not discuss the death of thousands in Gaza। ਵੀ ਕੀ ਹੋ ਰਿਹਾ ਹੈ। History will not have mercy on all of you rulers and ruled after the destruction of Gaza and its people। ਤੁਸੀਂ ਕੀ ਜਵਾਬ ਦਿਓਗੇ ਇਤਿਹਾਸ ਨੂੰ। On the day of judgment everyone will be held accountable and only there will it be known who won। ਇਹ ਰੱਬ ਦੱਸੇਗਾ ਵੀ ਕੌਣ ਹੈ ਜਿਹੜਾ ਕੀ ਹੈ, ਲੇਕਿਨ ਤੁਸੀਂ ਸਾਰੇ ਜਵਾਬ ਦੇ ਹੋਵੋਗੇ। ਭਾਵੇਂ ਇਹ ਫੋਕਸਡ ਔਨ ਦਾ ਇਸਲਾਮਿਕ ਵਰਲਡ ਹੈ ਪਰ ਮੈਂ ਸਮਝਦਾ ਵੀ ਅਸੀਂ ਵੀ ਸ਼ਰਮਸਾਰ ਹੀ ਹਾਂ ਇਨਸਾਨ ਦੇ ਨਾਤੇ ਕਿ ਵੀ ਗੱਲਾਂ ਅਸੀਂ ਦੁਨੀਆ ਭਰ ਤੁਸੀਂ ਹਿਊਮਨ ਰਾਈਟ ਐਮਨੈਸਟੀ ਇੰਟਰਨੈਸ਼ਨਲ UN ਫਲਾਣਾ ਢਿਮਕਾ ਅੱਖਾਂ ਸਾਹਮਣੇ ਰੋਜ਼ ਜਿਹੜੇ ਨੇ ਉਹ ਸੈਂਕੜਿਆਂ ਬੇਗੁਨਾਹ ਔਰਤਾਂ ਬੱਚੇ ਔਰ ਆਫਰੀਨ ਹੈ, ਸਲੂਟ ਹੈ ਉਹਨਾਂ ਨੂੰ, ਉਹ ਆਪਣੇ ਮੁਲਕ ਛੱਡ ਕੇ ਦੌੜੇ ਨਹੀਂ ਨੇ, ਖੜੇ ਨੇ ਲਾਈਨਾਂ 'ਚ, ਪਤਾ ਗੋਲੀਆਂ ਆ ਰਹੀਆਂ ਨੇ, ਬੱਚੇ ਭੁੱਖੇ ਪਿਆਸੇ, ਹਸਪਤਾਲਾਂ ਦੇ ਉੱਤੇ ਬੰਬਾਰਡਮੈਂਟ। ਪਰ ਇਸ ਦੇ ਉੱਤੇ ਮੈਂ ਤਾਂ ਕੀ ਕਹਿ ਸਕਦਾ ਵੀ ਇਹੀ ਹੈ ਕਿ ਇਤੀ ਮਾਰ ਪਈ ਕੁਰਲਾਣੇ ਤੈਂਕੀ ਦਰਦ ਨਾ ਆਇਆ। ਰੱਬ ਦੇ ਅੱਗੇ ਹੀ ਜਿਹੜਾ ਉਹ ਦੁਆ ਗੋ ਹੋ ਸਕਦੇ ਆ ਕਿ ਹੇ ਵਾਹਿਗੁਰੂ, ਹੇ ਰੱਬ, ਰਬੁਲ ਆਲਮੀਨ, ਹੇ ਅੱਲਾਹ ਤਾਲਾ, ਇਹਨਾਂ ਜ਼ੁਲਮ ਇਹਨਾਂ ਨੂੰ ਜਿਹੜਾ ਜ਼ੁਲਮਾਂ ਨੂੰ ਜ਼ੁਲਮ ਕਰਨ ਵਾਲਿਆਂ ਨੂੰ ਸਜ਼ਾ ਦੇ ਔਰ ਇਹਨਾਂ ਸਾਰਿਆਂ ਨੂੰ ਮਹਿਫੂਜ਼ ਕਰੋ। ਬਿਲਕੁਲ, ਹੋਰ ਸਾਡੇ ਕੋਲ ਦੁਆ ਤੋਂ ਬਿਨਾਂ ਕੁਝ ਨਹੀਂ ਹੈ। ਕੁਝ ਨਹੀਂ ਹੈ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਦੇ ਮੈਸੇजेस ਨੇ ਉਹ ਲੈਣ ਜਾ ਰਹੇ ਹਾਂ। ਸੋਨਮਾਲ ਜੀ ਸਾਡੇ ਪਹਿਲੇ ਵਿਊਅਰ ਨੇ, ਇਹ ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੰਦਰਜੀਤ ਸਿੰਘ ਸੰਧੂ ਜੀ ਵੀ ਔਰ ਫਿਰ ਇਸੇ ਤਰ੍ਹਾਂ ਨਿਹੰਗ ਸਿੰਘ ਜੀ ਵੀ ਔਰ ਲਵਦੀਪ ਰੰਧਾਵਾ ਜੀ ਵੀ ਔਰ JS बाल जी भी और सुखजीवन बच्चू जी, मोहम्मद याकूब जी होरां दे काफ़ी सारे मैसेज ने, बहुत बहुत शुक्रिया जी। बहुत शुक्रिया याकूब साहब। हाँ जी, उन्होंने कहा भी पंजाबी च गुफ्तगू सुन के स्वाद आ जाता। हाँ जी, उन्होंने पंजाबी ते भी काफ़ी इन्हां दे मैसेज ने, कहते पंजाबी बोलनी चाहिए अपने पाक विच और सानू फतेह भी बुलाई है और खालसा जिंदाबाद भी किया है। और फिर इसे कहते हैं कि हर सूरत में जने कहते हैं खालिस्तान बनेगा। और फिर इसी तरह राजविंदर कौर जी भी और मिश्रा सिंह जी भी और फिर इसी तरह हाँ जी
ਰਾਜਵਿੰਦਰ ਸਿੰਘ ਜੀ ਕਹਿੰਦੇ ਨੇ ਕਿ ਡਾਕਟਰ ਸਾਹਿਬ petitioners don't realize in the US you are innocent till proven guilty। ਬਿਲਕੁਲ ਠੀਕ। मंजूर कोहन और जी भी, अमरजीत सिंह सैनी जी भी, और फिर इसी तरह कुलदीप कौर जी भी, और जैसी बादशाह जी भी, और अब्दुल रहीम जी कहते हैं वेरी गुड एंड इनफॉर्मेटिव एनालिसिस, गॉड ब्लैस बोथ ऑफ यू, थैंक यू सो मच। बहुत शुक्रिया अब्दुल। जतिंदर सिंह जी भी, फिर इसी तरह प्रीतम रेहान जी भी, और हाँ जी फतेह बुलाते ने, और राजविंदर कौर जी भी, फिर इसी तरह जी प्रीतम रहमान जी कहते हैं कि डॉक्टर साहब आने वाले पंजाब इलैक्शन वारिस पंजाब दे ते सरदार सिमरनजीत सिंह मान दी पार्टी नूं मिल के लैंदे चलदे पता नहीं की कहते। और फिर इसी तरह सैयद अब्दुल जी भी, और फिर इस तरह गुरतेज सिंह जी भी, फिर इसी तरह हाँ जी बसरा जी भी, और राजनप्रीत सिंह जी भी, और ਨੂਪਾ जी भी। ये कहते हैं कि कोई अमेरिकनस नूं ਸਮਝਾਵੇ ਇਹ ਬਾਬਾ ਡੇਰਾ ਕਲਚਰ ਜਿਹੜੇ ਆ ਅਮਰੀਕਾ ਵਿੱਚੋਂ ਖਤਮ ਕਰੋ, ਨਹੀਂ ਤਾਂ ਕੀ ਕਹਿੰਦੇ ਨੇ ਮੂਰਖਾਂ ਨੂੰ ਲੈ ਮਗਰ ਤੁਹਾਡੀ ਵੋਟ ਬੈਂਕ ਨੂੰ ਵੀ ਅਫੈਕਟ ਕਰਨਗੇ। ਹਾਂ, ਇਹ ਸਾਰਾ ਫਰਾਡ ਜੋ ਵੀ ਇਹਨਾਂ ਦਾ ਇਤਿਹਾਸ ਵੀ ਔਰ ਬਾਬਾ ਕਲਚਰ ਵੀ ਔਰ ਸਭ ਜਿਹੜੀ ਇਲੌਜੀਕਲ ਔਰ ਸੁਪਰਸਟੀਸ਼ੀਅਸ ਚੀਜ਼ਾਂ ਨੇ ਉਹ ਇੱਥੇ ਲਿਆ ਰਹੇ ਨੇ। ਠੀਕ ਹੈ, ਉਹਨਾਂ ਨੇ ਅਮਰੀਕਾ ਦੀ ਖੂਬਸੂਰਤੀ ਵੀ ਖਰਾਬ ਕਰ ਰਹੇ ਨੇ। ਅਰਿੰਦਰਪ੍ਰੀਤ ਸਿੰਘ ਜੀ ਵੀ, ਫਿਰ ਇਸੇ ਤਰ੍ਹਾਂ ਗੁਰਜੀਤ ਸਿੰਘ ਜੀ ਵੀ, ਫਿਰ ਬਲਿਹਾਰ ਸਿੰਘ ਕੰਗ ਜੀ ਵੀ, और हैप्पी यूट्यूबर जी भी, और कश्मीर सिंह जी भी, नुपा जी फिर इसी तरह हाँ जी एक मिनट निहंग सिंह जी भी, और मेरे ख्याल सुरजीत सिंह जी भी, और फिर इसी तरह आरिफ मजीद जी भी। ਇਹਨਾਂ ਦੇ ਕਾਫੀ ਸਾਰੇ ਉਹਨਾਂ ਦੇ ਹੁੰਦੇ ਨੇ ਮੈਸੇਜ। ਇਹ ਕਹਿੰਦੇ ਕਿ ਫ੍ਰੀ ਖਾਲਿਸਤਾਨ, ਫ੍ਰੀ ਨਾਗਾਲੈਂਡ, ਮਨੀਪੁਰ, ਕਸ਼ਮੀਰ, ਔਰ ਇਸੇ ਤਰ੍ਹਾਂ ਫ੍ਰੀ ਕਹਿੰਦੇ ਖਾਲਿਸਤਾਨ। ਸੁਰਜੀਤ ਸਿੰਘ ਜੀ ਵੀ, ਔਰ ਸ਼ਮਸ਼ੇਰ ਸਿੰਘ ਖਹਿਰਾ ਜੀ ਵੀ, ਕਰਮ ਸਿੰਘ ਜੀ ਵੀ ਕਹਿੰਦੇ ਗ੍ਰੇਟ ਸ਼ੋ ਲਾਈਕ ਆਲਵੇਜ਼, ਵਾਹਿਗੁਰੂ ਮੇ ਯੂ ਗੁਰੂ ਲਿਵ ਏ ਵੈਰੀ ਲੌਂਗ ਐਂਡ ਹੈਲਥੀ ਲਾਈਫ ਗਾਈਜ਼। ਸੌਰੀ, ਥੈਂਕ ਯੂ ਸੋ ਮਚ ਸਾਰਿਆਂ ਦਾ। ਔਰ ਇਸੇ ਤਰ੍ਹਾਂ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@TV ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁੱਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV 84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।